नाम मोहम्मद यकूब जी। मोहम्मद यकूब यार केड़ा पिंड जे? ਚੱਕ ਵਿਚਲਾ। ਚੱਕ ਵਿਚਲਾ। ਇਹਦੇ ਆਲੇ ਦੁਆਲੇ ਪਿੰਡ ਨੇ ਕਿਹੜੇ ਪਿੰਡ ਜੇ? ਮਲਾਕੋਟ ਦਰਮਾਨ ਵੀ ਨਜ਼ਦੀਕ ਹੀ ਹੈ, ਸਕਰੋੜ ਹੈ। ਠੀਕ ਹੈ। ਤੇ ਬਾਕੀ ਇਹ ਤਹਿਸੀਲ ਜ਼ਫਰਵਾਲ ਚ, ਤਹਿਸੀਲ ਜ਼ਫਰਵਾਲ ਦੇ ਵਿੱਚ, ਜ਼ਿਲ੍ਹਾ ਨਾਰਵਾਲ। ਜ਼ਿਲ੍ਹਾ ਨਾਰਵਾਲ। ਬਹੁਤ ਸ਼ੁਕਰੀਆ ਅੰਕਲ ਜੀ, ਮਿਹਰਬਾਨੀ। अस्सलाम अंकल जी, अस्सलाम वालेकुम। वालेकुम सलाम। अंकल जी ਇਹ ਤੁਸੀਂ ਕਾਹਦੀ ਤਿਆਰੀ ਕਰ ਰਹੇ ਹੋ ਜ਼ਮੀਨ? ਇਹ ਜਨਾਬ ਸਟਾਲੇ ਵਾਸਤੇ ਬਰਸੀਮ ਤੁਸੀਂ ਲਾਉਣ ਵਾਸਤੇ ਤਿਆਰੀ ਕਰ ਰਹੇ ਹੋ? ਹਾਂਜੀ। ਇਹ ਘਾਹ ਵਗੈਰਾ ਤੁਸੀਂ ਸਾਰਾ ਜਿਹੜਾ ਇਹ ਇਕੱਠਾ ਕਰ ਰਹੇ ਹੋ ਵਿੱਚੋਂ ਪਹਿਲੇ? ਹਾਂਜੀ। ਅੱਛਾ, ਤੇ ਇਸ ਤੋਂ ਬਾਅਦ ਫਿਰ ਕੀ ਹੋਏਗਾ? ਵਿੱਚੋਂ ਘਾਹ ਕੱਢ ਕੇ ਇਹ ਨਹੀਂ ਕਿ ਪੈਲੀ ਸਾਫ਼ ਹੋ ਜਾਏਗੀ ਤੇ ਪਹਿਲੇ ਫਿਰ ਤੁਸੀਂ ਇਹ ਪੈਲੀ ਕਿੰਨੇ ਵਾਰੀ ਵਾਈ ਹੈ? ਇਹ ਤਕਰੀਬਨ ਪਹਿਲੇ ਡਿਸਕਾਂ ਚਲਾਈਆਂ ਨੇ। ਅੱਛਾ। ਉਹਦੇ ਬਾਅਦ ਫਿਰ ਦੂਸਰੀ ਰਾਜਾ ਹੱਲਾਂ ਚਲਾਈਆਂ ਨੇ। ਅੱਛਾ। ਤੇ ਉਸ ਤੋਂ ਬਾਅਦ ਸੁਹਾਗਾ ਮਾਰ ਕੇ ਤੇ ਫਿਰ ਯਾਨੀ ਕਿ 2 ਦਫਾ ਬਾਈ ਆ। ਮਾਸ਼ਾਅੱਲਾ, ਯਾਨੀ ਕਿ 4-5 ਦਫਾ ਤੁਸੀਂ ਪੈਲੀ ਨੂੰ ਨਰਮ ਕਰਤਾ, ਸਹੀ ਬਰੀਕ ਹੋ ਗਈ। ਜੈਸਾ ਕਿ ਦੋਸਤੋ ਤੁਸੀਂ ਵੇਖ ਸਕਦੇ ਹੋ ਕਿ ਇੱਕ ਰੋਈ ਜ਼ਮੀਨ ਹੈ ਔਰ ਬਿਲਕੁਲ ਇੱਕ ਬਰੀਕ ਕਰਤੀ ਹੈ ਹਲ ਚਲਾ ਕੇ ਅੰਕਲ ਹੋਰਾਂ ਨੇ। ਅੱਛਾ, ਇਸ ਤੋਂ ਬਾਅਦ ਫਿਰ ਇਹਦਾ ਕੀ ਕਿਹੜਾ ਮਰਹਲਾ ਆਉਣਾ ਇਹਦਾ? ਇਹਦਾ ਯਾਨੀ ਕਿ ਇਹ ਹੈ ਕਿ ਇਹਦੇ 'ਚ ਪਾਣੀ ਛੱਡਾਂਗੇ। ਅੱਛਾ, ਘਾਹ ਵਿੱਚੋਂ ਸਾਫ਼ ਕਰਕੇ ਫਿਰ ਪਾਣੀ ਘਾਹ ਸਾਫ਼ ਕਰਕੇ ਤੇ ਪਾਣੀ ਛੱਡਾਂਗੇ। ਹਾਂ। ਉਹਦੇ ਬਾਅਦ ਫਿਰ ਬੀਜ ਖਲਾਰਾਂਗੇ। ਹੁਣ ਇਹਨੀ ਕਿ ਪਾਣੀ ਨਹੀਂ ਆਏ? ਹਾਂਜੀ, ਹੁਣ ਤਿਆਰ ਹੈ। ਇਹਨੂੰ ਇੱਥੇ ਹੀ ਪੱਧਰਿਆ ਕਰਕੇ ਤੇ ਘਾਹ ਸਾਫ਼ ਕਰਕੇ ਔਰ ਇਹ 'ਚ ਤੁਸੀਂ ਫਿਰ ਬੀਜ ਖਲਾਰਨਾ। ਹਾਂਜੀ ਹਾਂਜੀ। ਅੰਕਲ ਕਿਹੜਾ ਬੀਜ ਪਾਣਾ ਜੇ? ਇਹ ਯਾਨੀ ਕਿ ਇੱਕ ਉਹ ਆਖਦੇ ਨੇ ਪਤਲੂ ਤੇ ਇੱਕ ਯਾਨੀ ਕਿ ਘੋੜਾ ਕਰਕੇ ਯਾਨੀ ਕਿ ਪੰਜਾਬੀ 'ਚ ਆਖਦੇ ਨੇ। ਇੱਕ ਹੁੰਦਾ ਨਾ ਇੱਕ ਸਦਾਬਾਰ ਹੁੰਦਾ, ਇੱਕ ਐਸਾ ਹੁੰਦਾ? ਨਹੀਂ, ਸਦਾਬਾਰ ਅਸੀਂ ਪਿਛਲੀ ਦਫਾ ਬੀਜਿਆ ਸੀ। ਅੱਛਾ। ਤੇ ਉਹ ਇਸ ਤੋਂ ਬਾਅਦ ਹੀ ਯਾਨੀ ਕਿ ਬੀਜਾਂਗੇ ਕੋਈ 4 ਕਨਾਲਾਂ ਬੀਗਾ ਕਿ ਤੁਸੀਂ ਜ਼ਿਆਦਾ ਬੀਜੋਗੇ? ਹਾਂਜੀ, ਠੀਕ ਹੈ। ਇਹ ਯਾਨੀ ਕਿ ਦੂਸਰਾ ਹੀ ਬੀਜਣਾ। ਅੰਕਲ ਜੀ ਕਿੰਨੀ ਪੈਲੀ ਜੇ? ਇਹ ਤਕਰੀਬਨ 2 ਕਨਾਲਾਂ ਬੀਜਣਾ। ਅੱਛਾ। ਇਹਦੇ ਬਾਅਦ ਫਿਰ 4 ਕਨਾਲਾਂ ਫਿਰ ਬਾਅਦ 'ਚ ਬੀਜਾਂਗੇ। 2 ਕਨਾਲਾਂ ਤੇ ਕਿੰਨਾ ਖਰਚਾ ਆ ਜਾਂਦਾ ਰਾਨ ਤੇ? ਇਹ ਤਕਰੀਬਨ ਕੋਈ 2000 ਲਾ ਲਓ। ਸਾਰਾ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਵਿੱਚੇ ਪਾਣੀ, ਵਿੱਚੇ ਭਵਾਈ, ਵਿੱਚੇ ਖਾਦ ਵਗੈਰਾ? ਤੇ ਖਾਦ ਨਹੀਂ ਪਾਣੀ ਨੂੰ? ਪਾਣੀ ਤੇ ਜਨਾਬ ਹੁਣ ਅਸੀਂ ਸਮਝਣਾ ਕਿ ਸਾਡਾ ਮੂੰਹ ਲੰਨ ਦਿੱਤਾ ਮਾਸ਼ਾਅੱਲਾ, ਅੱਲਾਹ ਪਾਕ ਹਰ ਇੱਕ ਨੂੰ ਦੇ ਜੀ। ਹਾਂਜੀ ਹਾਂਜੀ। ਤੇ ਅੰਕਲ ਖਾਦ ਵਗੈਰਾ ਨਹੀਂ ਪਾਣੀ ਹੈ ਜੀ? ਖਾਦ ਵੀ ਪਾਵਾਂਗੇ, DAP ਪਾਵਾਂਗੇ। ਪਹਿਲੇ ਥੱਲੇ ਪਾਓਗੇ? ਹਾਂਜੀ। ਅੱਛਾ, ਤੇ ਇਹ 2 ਕਨਾਲਾਂ ਜਦੋਂ ਤਿਆਰ ਹੋ ਜਾਏਗਾ? ਹਾਂਜੀ। ਇਹ 2 ਕਨਾਲਾਂ ਦੀ ਸਾਡੇ ਦੋਸਤਾਂ ਨੂੰ ਦੱਸੋ ਫਿਰ ਕਿੰਨੀ ਕੀਮਤ ਹੋਏਗੀ ਦੀ? ਇਹਦੀ ਕੀਮਤ ਤਕਰੀਬਨ ਸਾਡੇ ਇਲਾਕੇ ਦੇ ਵਿੱਚ ਕਨਾਲ ਦੀ ਕੋਈ 12,000 ਤੱਕ ਚੱਲਦਾ ਹੈ। 12,000 ਤਕਰੀਬਨ ਆਮ। ਅੱਛਾ। ਹਾਂਜੀ। ਤੁਹਾਡਾ ਕਹਿਣ ਦਾ ਮਤਲਬ ਹੈ ਕਿ ਤੁਸੀਂ ਇਹ 1 ਕਨਾਲ ਦਾ ਯਾਨੀ ਕਿ 2 ਕਨਾਲਾਂ ਉੱਤੇ 2000 ਰੁਪਇਆ ਲਗਾ ਕੇ ਤੇ ਤੁਸੀਂ ਤਕਰੀਬਨ 24-25,000 ਰੁਪਇਆ ਇਹ 'ਚ ਕਮਾ ਸਕਦੇ ਹੋ। ਹਾਂਜੀ ਹਾਂਜੀ। ਜ਼ਬਰਦਸਤ ਜ਼ਬਰਦਸਤ। ਅੰਕਲ ਹੋਰ ਕਿਹੜੇ ਕਿਹੜੇ ਪੱਠੇ ਇਸ ਟਾਈਮ ਤੁਸੀਂ ਲਾ ਸਕਦੇ ਹੋ? ਹੁਣ ਇਸ ਟਾਈਮ ਤੇ ਕਈਆਂ ਲੋਕਾਂ ਨੇ ਮਕਈ ਬੀਜੀ ਹੈ। ਹਾਂ। ਤੇ ਉਹ ਵੀ ਠੀਕ ਹੈ। ਪਹਿਲੇ ਤੇ ਮਕਈ ਸਾਡੇ ਇਲਾਕੇ 'ਚ ਨਹੀਂ ਤੇ ਇਸ ਦਫਾ ਯਾਨੀ ਕਿ ਬਾਬਾ ਬੀਜੀ ਆ ਲੋਕਾਂ ਦਾ ਰੁਝਾਨ ਹੋਇਆ। ਹਾਂਜੀ ਹਾਂਜੀ। ਠੀਕ ਹੈ। ਤੇ ਬਾਕੀ ਜ਼ਿਆਦਾਤਰ ਇਹੋ ਹੀ ਪਹਿਲੇ ਕਿ ਅੱਜ ਕੱਲ੍ਹ ਆਣ ਕੇ ਨਾ। ਹਾਂਜੀ। ਤੇ ਇਹਨਾਂ ਦਿਨਾਂ 'ਚ ਸਟਾਲਾ ਜਾਂ ਕੋਈ ਬੜਾ ਕਰਦਾ ਸੀ ਤੇ ਉਹ ਜਵੀ ਬੀਜ ਲੈਣੀ। ਹਾਂਜੀ। ਜਵੀ ਅੱਜ ਕੱਲ੍ਹ ਬੀਜਦੇ ਨੇ? ਹਾਂਜੀ। ਅੱਛਾ। ਹਾਂਜੀ। ਤੇ ਇਹ ਜਿਹੜਾ ਤੁਸੀਂ ਅੰਕਲ ਪਿੱਛੇ ਕਮਾਲ ਲਗਾਇਆ ਦਾ? ਹਾਂਜੀ। ਇਹ ਕਿੰਨਾ ਟਾਈਮ ਪਹਿਲੇ ਲਗਾਇਆ ਤੁਸੀਂ ਇਹ ਤਕਰੀਬਨ ਦੇਸੀ ਮਹੀਨਿਆਂ 'ਚ ਆ ਜਾਂਦਾ, ਯਾਨੀ ਕਿ ਫੱਗਣ ਚੇਤਰ ਯਾਨੀ ਕਿ ਲਾਉਂਦੇ ਨੇ ਇਹਨੂੰ। ਹਾਂ, ਫੱਗਣ ਚੇਤਰ। ਹਾਂਜੀ। ਅੱਛਾ। ਤੇ ਉਸ ਤੋਂ ਹਟ ਕੇ ਇਹੋ ਹੀ ਹੁੰਦਾ ਹੈ ਜਿਹੜਾ ਅੰਗਰੇਜ਼ੀ ਮਹੀਨੇ ਨੇ। ਫਰਵਰੀ ਲਾ ਲਓ ਤੁਸੀਂ। ਫਰਵਰੀ ਮਹੀਨਾ ਆਉਂਦਾ ਦੂਸਰਾ। ਹਾਂਜੀ ਹਾਂਜੀ। ਅੱਛਾ, ਸਹੀ ਆ ਉਹ ਫਰਵਰੀ ਵਾਲਾ ਮਹੀਨਾ। ਅੰਕਲ ਇਹ ਕਿੰਨਾ ਤੁਸੀਂ ਲਗਾਇਆ ਦਾ? ਇਹ ਤਕਰੀਬਨ ਕੋਈ 4 ਕਨਾਲਾਂ ਨੇ। 4 ਕਨਾਲਾਂ? ਹਾਂਜੀ। ਇਹ 4 ਕਨਾਲਾਂ ਜਿਹੜਾ ਇਹਦੇ ਤੇ ਲਗਾਉਣ ਤੇ ਕਿੰਨਾ ਖਰਚਾ ਆ ਜਾਂਦਾ? ਇਹ ਤਕਰੀਬਨ ਕੋਈ 50,000 ਆ ਜਾਂਦਾ ਹੈ। 50,000 ਖਰਚਾ ਆ ਜਾਂਦਾ? ਹਾਂਜੀ। ਠੀਕ ਹੋ ਗਿਆ। ਹਾਂਜੀ। ਤੇ ਇਹ ਤੁਸੀਂ ਅੱਗੋਂ ਫਿਰ ਕਿਸ ਤਰ੍ਹਾਂ ਸੇਲ ਕਰਨਾ ਹੈ? ਤੁਸੀਂ ਇਹ ਬਾਜ਼ਾਰ ਵੇਚਣਾ ਹੈ ਜਾਂ ਇਹਦੀ ਰੋਹ ਕੱਢ ਕੇ ਵੇਚਣੀ ਹੈ ਜਾਂ ਗੁੜ ਬਣਾਉਣਾ ਹੈ? ਅਸੀਂ ਤੇ ਅੱਗੇ ਜਨਾਬ ਗੁੜ ਕੇ ਬਣਾਇਆ ਜੇ। ਅੱਛਾ। ਤੇ ਗੁੜ ਵੀ ਯਾਨੀ ਕਿ ਉਹ ਪਿਛਲੇ ਸਾਲ ਤੇ 150 ਰੁਪਏ ਤੱਕ ਯਾਨੀ ਕਿ ਵਿਕਿਆ। ਇੱਕ ਕੁਝ ਲੋਕਾਂ ਨੇ ਚੀਨੀ ਮਿਲਾ ਕੇ ਵੇਚਿਆ ਤੇ ਅਸੀਂ ਉਹ ਕੰਮ ਨਹੀਂ। ਹਾਂ। ਤੇ ਯਾਨੀ ਕਿ ਸਹੀ ਗੁੜ ਜਿਹੜਾ ਨਾ ਉਹ ਤਕਰੀਬਨ 150 ਰੁਪਏ ਤੱਕ। ਹਾਂਜੀ। ਤੇ ਇਸ 4 ਕਨਾਲਾਂ ਦੇ ਵਿੱਚੋਂ ਕਿੰਨੇ ਕੁ ਮਣ ਗੁੜ ਨਿਕਲ ਸਕਦਾ ਜੀ ਕੋਈ ਅੰਦਾਜ਼ਨ ਤੁਸੀਂ ਮਰਲੇ ਦਊਂ ਚੋਂ ਮਰਲਿਆਂ ਚੋਂ ਲਾ ਲਓ ਤੁਸੀਂ ਮਣ ਦੇ ਤਕਰੀਬਨ ਲਾਗੇ ਪੁੱਜ ਹੀ ਜਾਂਦਾ। ਅੱਛਾ, ਯਾਨੀ ਕਿ 2 ਮਰਲੇ ਦੇ ਵਿੱਚੋਂ 1 ਮਣ ਗੁੜ ਤੁਸੀਂ ਨਿਕਲ ਸਕਦਾ, ਤੁਹਾਨੂੰ ਮਿਲ ਸਕਦਾ ਤੁਸੀਂ ਅਗਰ ਅੱਛੇ ਤਰੀਕੇ ਨਾਲ ਉਹ ਕੰਮ ਕਰੋ ਤੇ। ਹਾਂਜੀ ਹਾਂਜੀ। ਤੇ ਇਹ ਫਿਰ ਤੁਹਾਡਾ ਤਕਰੀਬਨ ਇਹ ਤੇ 40-50 ਮਣ ਤੁਹਾਡਾ ਨਿਕਲ ਸਕਦਾ ਹੈ। ਗੁੜ ਤੋਂ ਇਲਾਵਾ ਜਨਾਬ ਹੈ ਪਿਛਲੇ ਸਾਲ ਯਾਨੀ ਕਿ 2,500 ਨੂੰ ਮਰਲਾ ਯਾਨੀ ਕਿ ਵਿਕਿਆ। ਤੇ 1 ਮਰਲਾ ਤੇ 20 ਮਰਲੇ ਹੋਣ ਤੇ 1 ਕਨਾਲ ਬਣਦਾ।
20 ਮਰਲੇ ਹੁਣ ਤੇ ਇੱਕ ਕਨਾਲ ਬਣਦਾ, ਜ਼ਬਰਦਸਤ। ਹਾਂਜੀ, ਤੇ ਇਹ ਤੁਸੀਂ ਹਿਸਾਬ ਲਾ ਲਓ ਕਿ ਇੱਕ ਕਨਾਲ ਦੇ ਜੇ 1000 ਰੁਪਏ ਹੋਏ ਤੇ ਫਿਰ ਵੀ ਯਾਨੀ ਕਿ 20,000 ਰੁਪਇਆ ਕਨਾਲ ਦਾ। 20,000 ਕਨਾਲ ਦਾ ਬੰਦਾ। ਹਾਂਜੀ, 20,000 ਦਾ ਤਾਂ ਅੰਕਲ 2,000 ਤੇ ਕਮ ਹੈ ਰੇਟ। ਹਾਂਜੀ ਹਾਂਜੀ, 2000 ਤੇ ਯਾਨੀ ਕਿ 40,000। ਹਾਂਜੀ ਠੀਕ ਹੈ। ਇਹ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਕਾਫੀ ਮੁਨਾਫਾ ਬਖਸ਼। ਹਾਂਜੀ, ਮੁਨਾਫਾ ਬਖਸ਼ਦਾ। ਹਾਂਜੀ, ਦੋਸਤਾਂ ਨੂੰ ਕੀ ਮਸ਼ਵਰਾ ਦਿੰਦੇ ਹੋ ਤੁਸੀਂ ਵੀ ਇਹ ਤੁਸੀਂ ਲਗਾਓ ਕਿ ਨਾ ਲਗਾਓ? ਹਾਂਜੀ, ਇਹ ਲਾਉਣਾ ਚਾਹੀਦਾ। ਯਾਨੀ ਕਿ ਪਹਿਲੇ ਤੇ ਆਮ ਯਾਨੀ ਕਿ ਕਮਾਲ ਹੁੰਦਾ ਸੀ, ਫਿਰ ਲੋਕ ਛੱਡ ਗਏ ਨੇ। ਹਾਂ, ਤੇ ਪਿਛਲੇ ਸਾਲ ਤੇ ਉਂਝ ਹੀ ਕਮੀ ਸੀ ਇਸ ਚੀਜ਼ ਦੀ, ਤੇ ਇਸ ਦਫਾ ਕੁਛ ਲੋਕਾਂ ਯਾਨੀ ਕਿ ਇਸ ਤੋਂ ਪਹਿਲੇ ਕੋਲੋਂ ਜ਼ਿਆਦਾ ਲਾਇਆ। ਇਸ ਤੋਂ ਅੱਗੇ ਵੀ ਯਾਨੀ ਕਿ ਲਾਉਣਾ ਚਾਹੀਦਾ। ਅੰਕਲ ਕੀ ਵਜ੍ਹਾ ਹੈ ਕਿ ਸਾਡੇ ਜਿਹੜੇ ਵੱਡੇ ਸਨ ਉਹ ਹਰ ਘਰ ਹੀ ਕਮਾਲ ਤਕਰੀਬਨ ਲਗਾਉਂਦਾ ਸੀ? ਹਾਂਜੀ, ਤੇ ਇਹ ਕੀ ਵਜ੍ਹਾ ਹੈ ਕਿ ਵਕਤ ਗੁਜ਼ਰਨ ਦੇ ਨਾਲ ਨਾਲ ਲੋਕਾਂ ਨੇ ਇਹ ਫਸਲ ਜਿਹੜੀ ਹੈ ਇੱਕ ਬਿਹਤਰੀਨ ਮੁਨਾਫਾ ਬਖਸ਼ ਫਸਲ ਹੈ, ਹਾਂਜੀ, ਇਹ ਕਿਉਂ ਛੱਡ ਦਿੱਤੀ ਲੋਕਾਂ ਨੇ? ਇਹ ਛੱਡ ਦਿੱਤੀ ਹੈ ਕਿ ਅਸੀਂ ਲੋਕ ਯਾਨੀ ਕਿ ਪਹਿਲੇ ਲੋਕ ਮਿਹਨਤ ਜ਼ਿਆਦਾ ਕਰਦੇ ਹਨ, ਹੁਣ ਮਿਹਨਤ ਅਸੀਂ ਲੋਕ ਘੱਟ ਕਰਨੇ ਆ। ਇਹ ਯਾਨੀ ਕਿ ਤੁਹਾਡਾ ਕਹਿਣਾ ਮਤਲਬ ਮਿਹਨਤ ਜ਼ਿਆਦਾ ਹੈ? ਹਾਂਜੀ ਹਾਂਜੀ, ਮਿਹਨਤ ਜ਼ਿਆਦਾ। ਹਾਂਜੀ ਅੰਕਲ ਬਹੁਤ ਸ਼ੁਕਰੀਆ, ਮਿਹਰਬਾਨੀ, ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ। ਥੈਂਕ ਯੂ ਅੰਕਲ ਜੀ।